12ਵੀਂ ਜਮਾਤ ਦਾ ਸਬਕ ਹਿੱਸਾ ਸ਼ਾਇਰੀ ਵਿੱਚੋਂ ਚੁਬਰਗੇ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਲਿਖਤ ਹੈ। ਸਫਾ ਨੰਬਰ 57 57। ਚੌਬਰਗੇ, ਚੌ ਦਾ ਮਤਲਬ ਚਾਰ, ਬਰਗ ਕਹਿੰਦੇ ਨੇ ਪੱਤੀ ਨੂੰ। ਚੌਬਰਗੇ ਯਾਨੀ ਚਾਰ ਪੱਤੀਆਂ ਵਾਲੇ। ਸ਼ਾਇਰੀ ਦੇ ਵਿੱਚ ਚੌਬਰਗੇ ਤੋਂ ਮੁਰਾਦ ਚਾਰ ਮਿਸਰਿਆਂ ਵੱਲ, ਯਾਨੀ ਕਿ ਇੱਕ ਅਜਿਹੀ ਨਜ਼ਮ ਜਿਹਦੇ ਵਿੱਚ ਚਾਰ ਮਿਸਰੇ ਹੁੰਦੇ ਨੇ ਔਰ ਚਾਰੋਂ ਮਿਸਰੇ ਜਿਹੜੇ ਨੇ ਉਹ ਹਮ ਕਾਫੀਆ ਹੁੰਦੇ ਨੇ। ਕਾਫੀਆ ਕਿਤਾਬ, ਸ਼ਬਾਬ, ਰਬਾਬ, ਸਿਲਾਬ, ਇਹ ਸਾਰੇ ਜਿਹੜੇ ਨੇ ਹਮ ਆਵਾਜ਼ ਅਲਫਾਜ਼ ਜਿਹੜੇ ਨੇ, ਹਮ ਵਜ਼ਨ ਹਮ ਆਵਾਜ਼ ਅਲਫਾਜ਼ ਜਿਹੜੇ ਨੇ ਉਹ ਕਾਫੀਆ। ਚਾਰੋਂ ਮਿਸਰੇ ਹਮ ਕਾਫੀਆ ਹੁੰਦੇ ਨੇ ਔਰ ਤਿੰਨ ਮਿਸਰੇ ਜਿਹੜੇ ਪਹਿਲੇ ਨੇ ਉਹਦੇ ਵਿੱਚ ਮੌਜ਼ੂ ਬਿਆਨ ਕੀਤਾ ਗਿਆ ਹੁੰਦਾ ਕਿ ਕਿਸ ਮੌਜ਼ੂ ਦੇ ਉੱਤੇ ਗੱਲ ਹੋਏਗੀ, ਔਰ ਆਖਰੀ ਮਿਸਰੇ ਦੇ ਵਿੱਚ ਕੋਈ ਅਖਲਾਕੀ ਦਰਸ ਦੱਸਿਆ ਗਿਆ ਹੁੰਦਾ ਹੈ। ਜ਼ਿਆਦਾਤਰ ਚੁਬਰਕੇ ਜਿਹੜੇ ਨੇ ਉਹ ਮਾਰਫਤ ਦੇ ਮੌਜ਼ੂ, ਆਪਣੀ ਤੇ ਰੱਬ ਦੀ ਪਛਾਣ ਦੇ ਹਵਾਲੇ ਨਾਲ ਹੁੰਦੇ ਨੇ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਵੀ ਅਜਿਹੇ ਚੁਬਰਕੇ ਲਿਖੇ ਜਿਹੜੀ ਉਹਨਾਂ ਦੀ ਪਹਿਚਾਣ ਬਣੇ। ਉਹਨਾਂ ਦੀ ਸ਼ਾਇਰੀ ਦੇ ਵਿੱਚ ਤਸਵੁਫ ਦੇ ਮਸਲੇ ਨੇ, ਇਖਲਾਕੀਆਤ ਹੈ, ਸਰਮਸਤੀ ਹੈ ਤੇ ਸੋਚ ਤੇ ਦਰਦ ਹੈ। ਇਹ ਸੋਚ ਤੇ ਦਰਦ ਜਿਹੜਾ ਹੈ ਉਹਨਾਂ ਦੀ ਸ਼ਾਇਰੀ ਨੂੰ ਹੋਰ ਦਾ ਹੋਰ ਬਣਾ ਦਿੰਦਾ ਹੈ। ਉਹਨਾਂ ਦੇ ਲਿਖੇ ਹੋਏ ਚੁਬਰਗੇ ਪੜਾਂਗੇ ਤੇ ਉਹਨਾਂ ਦੀ ਤਸ਼ਰੀਹ ਜਿਹੜੀ ਹੈ ਉਹ ਕੀਤੀ ਜਾਏਗੀ। ਪਹਿਲੇ ਅਸੀਂ ਚੁਬਰਗਾ ਜਿਹੜਾ ਪਹਿਲਾ ਪੜ੍ਹਨੇ ਆ। ਨਹੀਂ ਸਫਰ ਸਾਮਾਨ ਦਰੁਸਤ ਕੀਤਾ, ਕੀ ਕਰਾਂਗਾ ਖਾਕ ਵਿੱਚ ਰੁਲਿਆ ਮੈਂ। ਨਹੀਂ ਸਫਰ ਸਾਮਾਨ ਦਰੁਸਤ ਕੀਤਾ, ਕੀ ਕਰਾਂਗਾ ਖਾਕ ਵਿੱਚ ਰੁਲਿਆ ਮੈਂ। ਜੀ ਚਾਹੁੰਦਾ ਏ ਪਾੜ ਕੇ ਫੂਕ ਸਟਾਂ, ਜੀ ਚਾਹੁੰਦਾ ਏ ਪਾੜ ਕੇ ਫੂਕ ਸਟਾਂ। ਤੈਨੂੰ ਕੀ ਕਰਾਂਗਾ ਖਾਲੀ ਪਲਿਆ ਮੈਂ। ਫੁਰਸਤ ਹੁੰਦੀ ਤੇ ਕੁਝ ਬਣਾ ਲੈਂਦਾ, ਥੋੜੇ ਵਿੱਚ ਕੀ ਕਰਦਾ ਚੱਲਿਆ ਮੈਂ। ਜਦ ਮੈਂ ਆਇਆ ਤੇ ਕਰਮ ਅਜ਼ਾਨ ਹੋਈ, ਜਦ ਮੈਂ ਆਇਆ ਤੇ ਕਰਮ ਅਜ਼ਾਨ ਹੋਈ। ਹੋ ਗਈ ਨਮਾਜ਼ ਤੇ ਚੱਲਿਆ ਮੈਂ। ਇਹ ਚੁਬਰਗਾ ਹੈ ਸਾਡੇ ਕੋਲ। ਪਹਿਲਾ ਤਸ਼ਰੀਹ ਵਾਸਤੇ ਇਹਦੇ ਸੀ ਲਫ਼ਜ਼ੀ ਮਤਲਬ ਦੇਖਨੇ ਆ। ਨਹੀਂ ਸਫਰ ਸਮਾਨ ਦਰੁਸਤ ਕੀਤਾ, ਦਰੁਸਤ ਕੀਤਾ ਠੀਕ ਕੀਤਾ, ਯਾਨੀ ਸਾਰੇ ਨਿਜ਼ਾਮ ਨੂੰ ਠੀਕ ਕੀਤਾ, ਉਹਨੂੰ ਮੁਨਜ਼ਮ ਕੀਤਾ। ਕੀ ਕਰਾਂਗਾ ਖਾਕ ਵਿੱਚ, ਖਾਕ ਕਹਿੰਦੇ ਨੇ ਮਿੱਟੀ ਨੂੰ। ਰੁਲਿਆ ਮੈਂ ਯਾਨੀ ਕਿ ਜਦੋਂ ਲੱਤ ਪੱਤ ਹੋ ਗਿਆ, ਰੁਲ ਗਿਆ ਉਹਦੇ ਵਿੱਚ। ਜੀ ਚਾਹੁੰਦਾ ਹੈ ਪਾੜ ਕੇ ਫੂਕ ਸੱਟਾਂ, ਕਹਿੰਦਾ ਜੀ ਚਾਹੁੰਦਾ ਹੈ ਪਾੜ ਕੇ ਫੂਕ ਸੱਟਾਂ ਸਾੜ ਦਿਆਂ, ਖਤਮ ਕਰ ਦਿਆਂ। ਤੈਨੂੰ ਕੀ ਕਰਾਂਗਾ ਖਾਲੀ ਪਲਿਆ ਮੈਂ। ਇਹ ਖਾਲੀ ਇਨਸਾਨ ਦਾ ਜਿਹੜਾ ਜਿਸਮ ਹੈ, ਇਹ ਖਾਲੀ ਇਨਸਾਨ ਜਿਹੜਾ ਹੈ ਬਗੈਰ ਅਮਲਾਂ ਤੋਂ, ਕਹਿੰਦਾ ਉਹਦੇ ਵਿੱਚ ਮੈਂ ਕੀ ਕਰਾਂਗਾ। ਅੱਛਾ, ਜਿਹੜਾ ਪਹਿਲਾ ਮਿਸਰਾ ਹੈ ਪੰਜਾਬ ਟੈਕਸਟ ਬੁੱਕ ਬੋਰਡ ਵਾਲਿਆਂ ਨੇ ਖਾਕ ਵਿੱਚ ਰੁਲਿਆ ਲਿਖਿਆ ਹੈ। ਅਗਰ ਅਸੀਂ ਹਮ ਕਾਫੀਆ ਵਿਖੀਏ ਤੇ ਰੁਲਿਆ ਦਾ ਕਾਫੀਆ ਪਲਿਆ ਜਿਹੜਾ ਨਹੀਂ ਬਣਦਾ, ਰਲਿਆ ਦਾ ਕਾਫਲਾ ਪਲਿਆ ਬਣੇਗਾ। ਇਸ ਲਈ ਪਹਿਲਾ ਮਿਸਰਾ ਤੁਹਾਨੂੰ ਮੈਂ ਇਸ ਲਈ ਪੜ੍ਹਾਇਆ ਕਿ ਜੋ ਪੰਜਾਬ ਟੈਕਸਟ ਬੁੱਕ ਬੋਰਡ ਤੇ ਲਿਖਿਆ ਹੈ, ਲੇਕਿਨ ਅਸਲ ਵਿੱਚ ਇਹਦੀ ਤਸਹੀਹ ਕਰ ਲਓ। ਰੁਲਿਆ ਰਲਿਆ ਯਾਨੀ ਰਲ ਜਾਣਾ, ਲੱਥਪੱਥ ਹੋ ਜਾਣਾ, ਮਿਲ ਜਾਣਾ। ਜੀ ਚਾਹੁੰਦਾ ਹੈ ਪਾੜ ਕੇ ਫੂਕ ਸੱਟਾਂ, ਫੂਕ ਸੱਟਣਾ ਯਾਨੀ ਸਾੜ ਦੇਣਾ, ਖਤਮ ਕਰ ਦੇਣਾ, ਨੁਕਸਾਨ ਚੁੱਕਦਾ ਯਾਨੀ ਫੂਕ ਦੇਣਾ। ਤੁਹਾਡੇ ਕੋਲ ਇੰਨੇ ਪੈਸੇ ਆਏ ਤਾਂ ਤੁਸੀਂ ਫੂਕ ਦਿੱਤੇ, ਯਾਨੀ ਕਿ ਜ਼ਾਇਆ ਕਰਤੇ। ਕਿ ਇਨਸਾਨ ਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਮਿਲੀ, ਉਹਨੇ ਫੂਕ ਦਿੱਤੀ, ਉਹਨੇ ਜ਼ਾਇਆ ਕਰਤੀ। ਤੈਨੂੰ ਕੀ ਕਰਾਂਗਾ ਖਾਲੀ ਪਲਿਆ ਮੈਂ। ਇਨਸਾਨ ਦਾ ਜਿਸਮ ਜਿਹੜਾ ਜ਼ਾਹਿਰ ਉਹਦੀ ਕੋਈ ਮਾਨੀ ਨਹੀਂ ਹੈ, ਉਹਦੀ ਕੋਈ ਮਾਨਵੀਅਤ ਨਹੀਂ, ਉਹ ਖਤਮ ਹੋ ਜਾਂਦਾ, ਮਿਟ ਜਾਂਦਾ ਹੈ, ਮੁੱਕ ਜਾਂਦਾ ਹੈ। ਫੁਰਸਤ ਹੁੰਦੀ ਯਾਨੀ ਕਿ ਫਾਰਿਗ ਵਕਤ ਹੁੰਦਾ ਤੇ ਕੁਝ ਬਣਾ ਲੈਂਦਾ। ਕਹਿੰਦਾ ਜੇ ਫੁਰਸਤ ਮਿਲਦੀ, ਕੋਈ ਫਾਰਿਗ ਵਕਤ ਹੁੰਦਾ ਤੇ ਮੈਂ ਕੁਛ ਨਾ ਕੁਛ ਉਸ ਨੂੰ ਆਪਣੇ ਵਾਸਤੇ ਵਰਤ ਲੈਂਦਾ। ਥੋੜੇ ਵਿੱਚ ਕੀ ਕਰਦਾ ਚੱਲਿਆ ਮੈਂ। ਥੋੜੇ ਤੋਂ ਮੁਰਾਦ ਮੁਖਤਸਿਰ ਵੇਲਾ, ਥੋੜੇ ਤੋਂ ਮੁਰਾਦ ਮੁਖਤਸਿਰ ਵੇਲਾ। ਚੱਲਿਆ ਬੇਵਕੂਫਾ, ਮੂਰਖਾ, ਪਾਗਲਾ, ਅਹਿਮਕਾ। ਚੱਲੇ ਹੋਣ ਦਾ ਮਤਲਬ ਯਾਨੀ ਮੂਰਖ ਹੋ ਜਾਣਾ, ਅਹਿਮਕ ਹੋ ਜਾਣਾ, ਬੇਵਕੂਫ ਹੋ ਜਾਣਾ। ਜਦ ਮੈਂ ਆਇਆ ਤੇ ਕਰਮ ਅਜ਼ਾਨ ਹੋਈ, ਹੋ ਗਈ ਨਮਾਜ਼ ਤੇ ਚੱਲਿਆ ਮੈਂ। ਇਹ ਚਾਰ ਮਿਸਰੇ ਸਨ ਜਿਹੜੇ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਲਿਖੇ।
ਇਹਦਾ ਆਸਾਨ ਮਤਲਬ ਵੀ ਦੇਖਾਂਗੇ ਅਸੀਂ ਤੇ ਇਹਦੀ ਤਸ਼ਰੀਹ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ। ਅਗਰ ਅਸੀਂ ਮਜਮੂਈ ਤੌਰ ਤੇ ਇਸ ਚੁਬਰਕੇ ਦਾ ਮਤਲਬ ਦੇਖੀਏ ਤੇ ਇਹ ਬਣਦਾ ਹੈ ਕਿ ਇਨਸਾਨ ਨੂੰ ਜਿਹੜੀ ਹਯਾਤੀ ਮਿਲੀ ਉਹਦੇ ਵਿੱਚ ਉਸਨੇ ਕੁਝ ਨਹੀਂ ਕੀਤਾ, ਔਰ ਉਹ ਹਯਾਤੀ ਉਹਦੀ ਲੰਮੀ ਹਯਾਤੀ ਸੀ, ਪਰ ਉਸ ਨੂੰ ਉਹ ਇੰਜ ਲੱਗਦਾ ਜਿਵੇਂ ਕੋਈ ਮੁਖਤਸਰ ਜਿਹੀ ਹਯਾਤੀ ਹੋਵੇ। ਔਰ ਫਿਰ ਜਦੋਂ ਉਹ ਸਭ ਕੁਝ ਗਵਾਚ ਗਿਆ ਤੇ ਫਿਰ ਉਹਨੂੰ ਲੱਗਦਾ ਹੈ ਕਿ ਇਹ ਕਿਸੇ ਕੰਮ ਦੀ ਨਹੀਂ ਸੀ ਜੇ ਮੈਂ ਇਸ ਨੂੰ ਚੰਗੇ ਕੰਮਾਂ ਵਾਲੇ ਪਾਸੇ ਨਹੀਂ ਲੈ ਕੇ ਗਿਆ। ਜਦੋਂ ਅਜ਼ਾਨ ਹੁੰਦੀ ਏ ਤੇ ਫਿਰ ਨਮਾਜ਼ ਵਾਸਤੇ ਕੋਈ ਥੋੜਾ ਜਿਹਾ ਵਕਫਾ ਹੁੰਦਾ ਹੈ, 10 ਮਿੰਟ 15 ਮਿੰਟ ਦਾ ਵਕਫਾ, ਤੇ ਉਹਦੇ ਬਾਅਦ ਉਹ ਨਮਾਜ਼ ਫਰਜ਼ ਅਦਾ ਕਰ ਦਿੱਤੀ ਜਾਂਦੀ। ਇਸੇ ਤਰ੍ਹਾਂ ਹਯਾਤੀ ਜਦੋਂ ਸ਼ੁਰੂ ਹੁੰਦੀ ਏ ਤੇ ਬੱਚੇ ਦੇ ਕੰਨ ਵਿੱਚ ਘਰ ਦਾ ਕੋਈ ਜੀ, ਕੋਈ ਚਾਚਾ, ਮਾਮਾ, ਤਾਇਆ ਜਿਹੜਾ ਹੈ ਉਹ ਬੱਚੇ ਦੇ ਕੰਨ ਵਿੱਚ ਅਜ਼ਾਨ ਦਿੰਦਾ, ਤੇ ਫਿਰ ਜਿਹੜੀ ਉਹਦੀ ਨਮਾਜ਼ ਹੁੰਦੀ ਹੈ ਉਹ ਹੈ ਨਮਾਜ਼ ਜਨਾਜ਼ਾ। ਯਾਨੀ ਕਿ ਇਬਤਦਾ ਜਿਹੜੀ ਇਨਸਾਨ ਦੀ ਹੋ ਰਹੀ ਹੈ ਉਹ ਨਮਾਜ਼ ਦੀ ਬਜਾਏ ਯਾਨੀ ਕਿ ਅਜ਼ਾਨ ਤੋਂ ਹੋ ਰਹੀ ਹੈ, ਔਰ ਉਹਦੀ ਜਿਹੜੀ ਇੰਤਹਾ ਹੋ ਰਹੀ ਹੈ ਇਸ ਦੁਨੀਆ ਤੋਂ ਕੂਚ ਕੀਤਾ ਜਾ ਰਿਹਾ, ਜਦੋਂ ਉਹਨੂੰ ਕੱਲਿਆ ਜਾ ਰਿਹਾ ਹੈ ਤੇ ਉਹਦਾ ਜਨਾਜ਼ਾ ਪੜਿਆ ਜਾ ਰਿਹਾ। ਸ਼ਾਇਰ ਕਹਿੰਦਾ ਹੈ ਕਿ ਜਿੰਨਾ ਕੁ ਵੇਲਾ ਅਜ਼ਾਨ ਤੇ ਨਮਾਜ਼ ਵਿੱਚ ਹੁੰਦਾ ਹੈ ਬਹੁਤ ਹੀ ਮੁਖਤਸਰ, ਉਨੀ ਕੁ ਮੈਨੂੰ ਜ਼ਿੰਦਗੀ ਮਿਲੀ ਤੇ ਮੈਂ ਇਸ ਜ਼ਿੰਦਗੀ ਵਿੱਚ ਕੋਈ ਚੰਗੇ ਕੰਮ ਨਾ ਕਰ ਸਕਿਆ, ਯਾਨੀ ਕਿ ਮੈਂ ਆਪਣੀ ਇਸ ਜ਼ਿੰਦਗੀ ਨੂੰ ਸਿੱਧੇ ਪਾਸੇ ਨਾ ਲਾਇਆ। ਜਦੋਂ ਉਸ ਜ਼ਿੰਦਗੀ ਨੂੰ ਸਿੱਧੇ ਪਾਸੇ ਨਾ ਲਾਇਆ ਤੇ ਫਿਰ ਉਹਦੇ ਕੋਲ ਪਛਤਾਵੇ ਤੋਂ ਵੱਖ ਹੋਰ ਕੁਝ ਨਹੀਂ ਰਹਿੰਦਾ। ਨਹੀਂ ਸਫ਼ਰ ਸਾਮਾਨ ਦਰੁਸਤ ਕੀਤਾ, ਕੀ ਕਰਾਂਗਾ ਖਾਕ ਵਿੱਚ ਰਲਿਆ। ਕਹਿੰਦਾ ਜਦੋਂ ਖਾਕ ਵਿੱਚ ਮਿਟ ਗਿਆ, ਜਦੋਂ ਮਿੱਟੀ 'ਚ ਮਿਲ ਗਿਆ, ਜਦੋਂ ਖਤਮ ਹੋ ਗਿਆ, ਜਦੋਂ ਸਾਡੇ ਘਰ ਵਾਲੇ ਸਾਨੂੰ ਆਪਣੇ ਹੱਥੀਂ ਮਿੱਟੀ ਦੇ ਵਿੱਚ ਜਾ ਸੁੱਟ ਆਏ, ਮਿੱਟੀ ਦੇ ਵਿੱਚ ਅਸੀਂ ਮਿਲ ਗਏ, ਸਾਡੀ ਜਿਹੜੀ ਲਾਸ਼ ਹੈ ਉਹ ਮਿੱਟੀ ਦੇ ਨਾਲ ਮਿੱਟੀ ਹੋ ਗਈ, ਤੇ ਫਿਰ ਕਹਿੰਦਾ ਉਸ ਵੇਲੇ ਕੁਝ ਵੀ ਨਹੀਂ ਹੋ ਸਕਦਾ। ਇਸ ਲਈ ਉਸ ਤੋਂ ਪਹਿਲੇ ਜਿਹੜਾ ਇਨਸਾਨ ਕੋਲ ਵੇਲਾ ਹੈ ਉਹ ਚੰਗੇ ਅਮਲ ਕਰ ਲੇ ਔਰ ਆਪਣੇ ਅਮਾਲ ਨੂੰ ਰੱਬ ਦੇ ਅਹਿਕਾਮ ਦੇ ਮੁਤਾਬਿਕ ਜਿਹੜਾ ਹੈ ਉਹ ਚਲਾ ਲਵੇ। ਜੀ ਚਾਹੁੰਦਾ ਹੈ ਪਾੜ ਕੇ ਫੂਕ ਸੱਟਾਂ, ਕਹਿੰਦਾ ਹੁਣ ਜੀ ਚਾ ਕਰਦਾ ਹੈ ਕਿ ਮੈਂ ਇਸ ਨੂੰ ਪਾੜ ਕੇ ਫੂਕ ਸੱਟਾਂ, ਖਤਮ ਕਰ ਦਿਆਂ, ਤੈਨੂੰ ਕੀ ਕਰਾਂਗਾ ਖਾਲੀ ਪੱਲਿਆ, ਮੈਂ ਇਹਨੂੰ ਕੀ ਕਰਾਂਗਾ। ਯਾਨੀ ਕਿ ਇਨਸਾਨ ਦਾ ਅਜਿਹਾ ਜਿਸਮ ਕੋਈ ਕੰਮ ਦਾ ਨਹੀਂ ਆਣਾ ਜਿਸਨੇ ਉਹ ਦੁਨੀਆ ਵਿੱਚ ਉਸਨੂੰ ਦੁਨਿਆਵੀ ਰੰਗਾਂ ਵਿੱਚ ਉਸਨੂੰ ਭਟਕਾਇਆ ਰੱਖਿਆ ਔਰ ਉਹ ਸਿੱਧੇ ਰਸਤੇ ਤੇ ਨਾ ਲੱਗ ਸਕਿਆ। ਅਜਿਹੇ ਇਨਸਾਨ ਜਿਹੜੇ ਨੇ ਉਹ ਫਿਰ ਅਖੀਰ ਤੇ ਆਪਣੇ ਅਮਲਾਂ ਦਾ ਜਦੋਂ ਹਿਸਾਬ ਕਰਦੇ ਨੇ ਤੇ ਫਿਰ ਵੇਖਦੇ ਨੇ ਕਿ ਉਹਨਾਂ ਦੇ ਕੋਲ ਅਮਲ ਤੇ ਕੁਝ ਵੀ ਨਹੀਂ ਨੇ, ਤੇ ਫਿਰ ਉਹਨਾਂ ਦਾ ਦਿਲ ਕਰਦਾ ਹੈ ਕਿ ਉਹ ਇਸ ਨੂੰ ਸੁੱਟ ਦੇਣ, ਇਸ ਨੂੰ ਮੁਕਾ ਦੇਣ, ਕਿਉਂ ਜੇ ਅਸਲ ਜਿਹੜੀ ਜ਼ਿੰਦਗੀ ਹੈ ਉਹ ਜ਼ਿੰਦਗੀ ਦੇ ਵਿੱਚ ਅਮਲਾਂ ਨੇ ਕੰਮ ਆਣਾ ਹੈ, ਨਾ ਕਿ ਜਿਸਮਾਂ ਨੇ ਕੰਮ ਆਣਾ। ਤੇ ਫਿਰ ਫੁਰਸਤ ਹੁੰਦੀ ਤੇ ਕੁਝ ਬਣਾ, ਫਿਰ ਇਨਸਾਨ ਦਾ ਜਦੋਂ ਔਖਾ ਵੇਲਾ, ਇਨਸਾਨ ਦਾ ਜਦੋਂ ਮਰਨ ਵੇਲਾ ਆਉਂਦਾ ਹੈ ਤੇ ਫਿਰ ਉਹਦੀ ਖਾਹਿਸ਼ ਜੀਵਨ ਦੀ ਹੋਰ ਵੱਧ ਜਾਂਦੀ ਕਿ ਮੇਰੇ ਕੋਲ ਕੋਈ ਫੁਰਸਤ ਹੀ ਨਹੀਂ ਮਿਲੀ। ਯਾਨੀ ਮੈਨੂੰ ਫੁਰਸਤ ਕਿੰਨੀ ਕੁ ਮਿਲੀ, ਥੋੜੇ ਵਿੱਚ ਕੀ ਕਰਦਾ, ਕਿ ਮੇਰੇ ਕੋਲ ਫੁਰਸਤ ਬਹੁਤ ਥੋੜੀ ਸੀ। ਯਾਨੀ ਇਨਸਾਨ ਉਦੋਂ ਆਪਣੀ ਜ਼ਿੰਦਗੀ ਦਾ ਮੁਹਾਸਬਾ ਕਰ ਰਿਹਾ ਹੁੰਦਾ ਹੈ ਔਰ ਆਪਣੀ ਜ਼ਿੰਦਗੀ ਨੂੰ ਵੇਖ ਰਿਹਾ ਹੁੰਦਾ ਹੈ ਕਿ ਉਹਦੀ ਜ਼ਿੰਦਗੀ ਕੀ ਸੀ ਤੇ ਉਸਨੇ ਕਿਸ ਪਾਸੇ ਲਾਤੀ। ਔਰ ਜਦੋਂ ਮੌਤ ਦਾ ਵੇਲਾ ਆਇਆ ਔਰ ਫਿਰ ਉਸਨੂੰ ਲੱਗਾ ਕਿ ਜ਼ਿੰਦਗੀ ਤੇ ਬਹੁਤ ਮੁਖਤਸਰ ਸੀ ਔਰ ਇਸ ਇਖਤਸਾਰ ਦੇ ਵਿੱਚ ਉਸਨੇ ਚੰਗੇ ਅਮਲਾਂ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ, ਜੋ ਰੱਬ ਨੇ ਕਿਹਾ ਸੀ ਉਹ ਤੇ ਮੰਨਿਆ ਹੀ ਨਹੀਂ। ਜਿਸ ਕਰਕੇ ਉਹ ਕਹਿੰਦਾ ਹੈ ਅਖੀਰਲਾ ਜਿਹੜਾ ਮਿਸਰਾ, ਜਦ ਮੈਂ ਆਇਆ ਤੇ ਕਰਮ ਅਜ਼ਾਨ ਹੋਈ, ਜਦੋਂ ਮੈਂ ਇਸ ਦੁਨੀਆ ਤੇ ਆਇਆ ਤੇ ਅਜ਼ਾਨ ਤੇ ਨਮਾਜ਼ ਹੋਈ ਤੇ ਮੈਂ ਜਾ ਰਿਹਾ, ਕਿ ਇਹੀ ਜਿਹੜਾ ਮੁਖਤਸਰ ਜਿਹਾ ਵੇਲਾ ਹੈ ਉਹ ਮੈਨੂੰ ਮਿਲਿਆ ਤੇ ਮੈਨੂੰ ਹੁਣ ਪਛਤਾਵਾ ਹੋ ਰਿਹਾ ਕਿ ਮੈਂ ਇਸ ਮੁਖਤਸਰ ਵੇਲੇ ਦੇ ਵਿੱਚ ਕੋਈ ਕੰਮ ਨਾ ਕਰ ਸਕਿਆ। ਕਿਉਂ ਜੇ ਕੱਲ ਨੂੰ ਰੱਬ ਜਦੋਂ ਪੁੱਛੇਗਾ ਕਿ ਨੇਕ ਅਮਲ ਕਿੱਥੇ ਨੇ, ਚੰਗੇ ਅਮਲਾਂ ਦੀ ਪਟਾਰੀ ਕਿੱਥੇ, ਤੇ ਮੇਰੇ ਕੋਲ ਖਾਲੀ ਝੋਲੀ ਤੋਂ ਵੱਖ ਕੁਝ ਨਹੀਂ ਹੋਣਾ। ਫਿਰ ਇਹ ਸਭ ਕੁਝ ਪਛਤਾਵੇ ਦਾ ਬਾਇਸ ਬਣੇਗੀ। ਜਿਵੇਂ ਕਿ ਸਾਡੇ ਬੁੱਲੇ ਸ਼ਾਹ ਹੋਰਾਂ ਨੇ ਵੀ ਕਿਹਾ ਸੀ ਕਿ ਆਖਰ ਪਛਤਾਉਣਾ ਹੈ, ਉੱਠ ਜਾਗ ਕੁਰਾੜੇ ਮਾਰ ਨਹੀਂ,
ਇਹ ਸੌਣ ਤੇਰੇ ਦਰਕਾਰ ਨਹੀਂ, ਕਿ ਸੋਣਾ ਤੇਰੇ ਦਰਕਾਰ ਨਹੀਂ ਹੈ। ਤੂੰ ਆਪਣੇ ਚੰਗੇ ਅਮਲ ਕਰ ਔਰ ਆਪਣੇ ਅਮਲਾਂ ਦੀ ਪਟਾਰੀ ਜਿਹੜੀ ਹੈ ਔਰ ਆਪਣੇ ਅਮਲ ਜਿਹੜੇ ਨੇ ਉਹ ਵੱਧ ਤੋਂ ਵੱਧ ਕਰ, ਤਾਂ ਜੇ ਤੇਰੇ ਨਾਲ ਅਮਲ ਉੱਥੇ ਅੱਗੇ ਜਾਣਗੇ, ਨਾ ਕਿ ਇਹ ਦੁਨੀਆਦਾਰੀ ਜਾਂ ਦੁਨੀਆ ਦੀ ਕਮਾਈਆਂ ਹੋਈਆਂ ਦੌਲਤਾਂ ਨਾਲ ਜਾਣੀਆਂ ਨੇ। ਇਸ ਚੁਬਰਕੇ ਵਿੱਚ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਦੁਨੀਆ ਦੀ ਹਕੀਕਤ, ਜ਼ਿੰਦਗੀ ਦੀ ਹਕੀਕਤ ਔਰ ਮੌਤ ਵੀ ਇੱਕ ਬਹੁਤ ਵੱਡੀ ਹਕੀਕਤ, ਉਸ ਨੂੰ ਮੌਜੂ ਬਣਾਇਆ ਹੈ ਔਰ ਇਨਸਾਨ ਨੂੰ ਇਖਲਾਕੀ ਦਰਸਾ ਦਿੱਤਾ ਹੈ ਕਿ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰਲੇ ਵੇਲੇ ਨੂੰ ਸੰਭਾਲੇ, ਚੰਗੇ ਅਮਲ ਕਰੇ ਔਰ ਨੇਕ ਅਮਲ ਅਜਿਹੇ ਕਰੇ ਜਿਹੜੇ ਉਸ ਨੂੰ ਆਖਰਤ ਵਿੱਚ ਕੰਮ ਆ ਸਕਣ। ਇਹ ਚੁਬਰਗੇ ਦਾ ਜਿਹੜਾ ਹੈ ਮਫਹੂਮ ਵੀ ਸੀ, ਇਹਦੀ ਤਸ਼ਰੀਹ ਵੀ ਸੀ ਔਰ ਇਹਦਾ ਲਫ਼ਜ਼ੀ ਮਤਲਬ ਵੀ ਨਾਲ ਨਾਲ ਤੁਹਾਨੂੰ ਦੱਸਿਆ ਗਿਆ। ਹੁਣ ਅਸੀਂ ਅਗਲੇ ਚੁਬਰਗੇ ਤੇ ਜਾਂਦੇ ਹਾਂ। ਜ਼ੇਰਦਾਰ ਮਨਸੂਰ ਨੂੰ ਆਖਿਆ ਮੈਂ, ਜ਼ੇਰਦਾਰ ਮਨਸੂਰ ਨੂੰ ਆਖਿਆ ਮੈਂ, ਸੁਣ ਲੈ ਗੱਲ ਇਹ ਹੈ ਸੁਣ ਲੈਣ ਵਾਲੀ, ਕਰ ਦੋ ਦਰਸ ਮਸਜਿਦ ਜਾਂ ਮਹਿਰਾਬ ਮਿੰਬਰ, ਤੇਰੀ ਗੱਲ ਨਹੀਂ ਸੀ ਦੁਨੀਆ ਸਹਿਣ ਵਾਲੀ। ਕਾਨੂੰ ਹੱਕ, ਯਾਨੀ ਇਹ ਦੋ ਮਿਸਰੇ ਜਿਹੜੇ ਨੇ ਉਹ ਜਿਵੇਂ ਇੰਝ ਲੱਗਦਾ ਜਿਵੇਂ ਮੁਕਾਲਮਾ ਹੋ ਰਿਹਾ ਹੈ ਕਿ ਜ਼ੇਰਦਾਰ ਮਨਸੂਰ ਨੂੰ ਆਖਿਆ ਮੈਂ, ਸੁਣ ਲੈ ਗੱਲ ਇਹ ਹੈ ਸੁਣ ਲੈਣ ਵਾਲੀ, ਕਰ ਦੋ ਦਰਸ ਮਸਜਿਦ ਜਾਂ ਮਹਿਰਾਬ ਮਿੰਬਰ, ਤੇਰੀ ਗੱਲ ਨਹੀਂ ਸੀ ਸੁਣੀਆਂ, ਤੇਰੀ ਗੱਲ ਨਹੀਂ ਸੀ ਦੁਨੀਆ ਸਹਿਣ ਵਾਲੀ। ਹੁਣ ਉਹਦਾ ਜਵਾਬ ਜਿਵੇਂ ਮਨਸੂਰ ਬਿਨ ਅਲ-ਹਾਜ ਦੇ ਲਫ਼ਜ਼ਾਂ ਵਿੱਚ ਦੇ ਰਹੇ ਨੇ, ਕਾਨੂੰ ਹੱਕ ਛੁਪਾ ਕੇ ਰੱਖਦਾ ਮੈਂ। ਹੁਣ ਹੱਕ ਜਿਹੜਾ ਹੈ ਇਨਵਰਟਿਡ ਕੌਮਿਆਂ 'ਚ ਹੈ, ਯਾਨੀ ਕੋਈ ਖਾਸ ਗੱਲ ਹੈ। ਇਸ ਹੱਕ ਦੀ ਅਸੀਂ ਤਸ਼ਰੀਹ ਕਰਾਂਗੇ, ਸਾਨੂੰ ਕਲੀਅਰ ਹੋਏਗਾ। ਕਾਨੂੰ ਹੱਕ ਛੁਪਾ ਕੇ ਰੱਖਦਾ ਮੈਂ, ਨਾ ਤੇ ਮੈਂ ਨਾ ਦੁਨੀਆ ਹੈ ਰਹਿਣ ਵਾਲੀ। ਕਾਨੂੰ ਹੱਕ ਛੁਪਾ ਕੇ ਰੱਖਦਾ ਮੈਂ, ਨਾ ਤੇ ਮੈਂ ਨਾ ਦੁਨੀਆ ਹੈ ਰਹਿਣ ਵਾਲੀ, ਸਭ ਕੁਝ ਮਿਟ ਜਾਣਾ ਹੈ। ਕਰਮ ਮਿੰਬਰ ਤੇ ਕਿਸ ਤਰ੍ਹਾਂ ਆਖਦਾ ਮੈਂ, ਜਿਹੜੀ ਗੱਲ ਸੀ ਦਾਰ ਤੇ ਕਹਿਣ ਵਾਲੀ, ਜਿਹੜੀ ਗੱਲ ਸੀ ਦਾਰ ਤੇ ਕਹਿਣ ਵਾਲੀ। ਦਾਰ ਕਹਿੰਦੇ ਨੇ ਸੂਲੀ ਨੂੰ, ਫਾਹੇ ਲੱਗਣਾ, ਫਾਂਸੀ ਘਾਟ। ਹੁਣ ਅਸੀਂ ਇਹਦੇ ਲਫ਼ਜ਼ੀ ਮਤਲਬ ਵਾਲੇ ਪਾਸੇ ਆਨੇ ਆ। ਜ਼ੇਰਦਾਰ ਯਾਨੀ ਕਿ ਜਦੋਂ ਉਹ ਫਾਂਸੀ ਦੇ ਉੱਤੇ, ਫਾਂਸੀ ਯਾਨੀ ਉਹ ਫਾਹੇ ਉਹਨੂੰ ਲਾਇਆ ਜਾ ਰਿਹਾ, ਉਦੋਂ ਮਨਸੂਰ ਨੂੰ ਆਖਿਆ ਮੈਂ, ਸੁਣ ਲੈ ਗੱਲ ਹੈ ਸੁਣ ਲੈ, ਕਿ ਗੱਲ ਸੁਣ। ਯਾਨੀ ਮਨਸੂਰ ਨੂੰ ਜਦੋਂ ਸੂਲੀ ਉੱਤੇ ਚੜਾਇਆ ਜਾ ਰਿਹਾ ਸੀ ਤੇ ਉਸ ਨੂੰ ਸਮਝਾਇਆ ਜਾ ਰਿਹਾ ਸੀ, ਕਰ ਦੋ ਦਰਸ ਮਸਜਿਦ ਜਾਂ ਮਹਿਰਾਬ ਮਿੰਬਰ, ਕਿ ਇਹ ਗੱਲ ਨੂੰ ਮਸਜਿਦ ਜਾਂ ਮਹਿਰਾਬ ਜਾਂ ਮਿੰਬਰ ਤੇ ਗੱਲ ਕਰ, ਮਸਜਿਦ ਦੇ ਵਿੱਚ ਜਾਂ ਮਿੰਬਰ ਤੇ ਗੱਲ ਕਰਦੇ, ਤੇਰੀ ਗੱਲ ਨਹੀਂ ਸੀ ਦੁਨੀਆ ਸਹਿਣ ਵਾਲੀ, ਕਿ ਫਿਰ ਇਹ ਗੱਲ ਨੂੰ ਕਿਸੇ ਨੇ ਸਹਿਣ ਵਾਲਾ ਨਹੀਂ ਸੀ। ਕਿ ਹੁਣ ਤੂੰ ਗੱਲ ਜਿਹੜੀ ਕੀਤੀ ਹੈ ਉਹ ਗੱਲ ਕਰ ਰਿਹਾ ਤੂੰ ਫਾਂਸੀ ਘਾਟ ਦੇ ਉੱਤੇ ਆਪਣੇ ਆਪ ਨੂੰ ਫਾਹੇ ਲੱਗੇ ਹੋਏ ਲੱਗਣ ਤੋਂ ਪਹਿਲੇ, ਔਰ ਇਹ ਮਸਤੀ ਤੇ ਕੈਫ ਦੀ ਜਿਹੜੀ ਹਾਲਤ ਹੈ ਉਹ ਮਨਸੂਰ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਹੁਣ ਸੈਕਿੰਡ ਈਅਰ ਦੇ ਬਾਲਾਂ ਨੂੰ ਮਨਸੂਰ ਬਿਨ ਅਲ-ਹਾਜ ਦੀ ਹਯਾਤੀ ਦੇ ਹਵਾਲੇ ਨਾਲ ਥੋੜਾ ਜਿਹਾ ਚਾਨਣ ਜ਼ਰੂਰ ਹੋਣਾ ਚਾਹੀਦਾ ਹੈ। ਸ਼ਾਹ ਹੁਸੈਨ ਪੜ੍ਹਾਉਂਦਿਆਂ ਹੋਇਆਂ ਮੈਂ ਤੁਹਾਨੂੰ ਇਹਦੇ ਹਵਾਲੇ ਨਾਲ ਦੱਸਿਆ ਸੀ, ਉਹਨੂੰ ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ। ਮਨਸੂਰ ਦਾ ਨਾਂ, ਪੂਰਾ ਨਾਂ ਸੀ ਅਬੁਲ ਮੁਗੀਸੁਲ ਹੁਸੈਨ ਬਿਨ ਮਨਸੂਰ ਅਲ ਹਲਾਜ। ਅਬੁਲ ਮੁਗੀਸੁਲ ਹੁਸੈਨ ਬਿਨ ਮਨਸੂਰ ਅਲ ਹਲਾਜ। ਇਹਨਾਂ ਦਾ ਵੇਲਾ ਜਿਹੜਾ ਸੀ ਉਹ ਸੀ 858 ਤੋਂ ਲੈ ਕੇ 26 ਮਾਰਚ 922। ਕਈ ਥਾਵਾਂ ਤੇ ਆਪ ਦੀ ਵਫਾਤ ਜਿਹੜੀ ਹੈ ਉਹ 5 ਮਾਰਚ 922 ਲਿਖਿਆ ਹੈ। 922 ਯਾਦ ਰੱਖਣਾ, 1922 ਨਹੀਂ, 922। ਔਰ ਇਹ ਫਾਰਸ ਵਿੱਚ ਪੈਦਾ ਹੋਏ। 20 ਸਾਲ ਦੀ ਉਮਰ ਦੇ ਵਿੱਚ ਉਹ ਬਸਰਾ ਆ ਗਏ। ਅਮਰ ਮੱਕੀ ਕੋਲੋਂ ਪੜ੍ਹਿਆ, ਬਾਅਦੋਂ ਬਗਦਾਦ ਚਲੇ ਗਏ। ਜੁਨੈਦ ਬਗਦਾਦੀ ਹੋਰਾਂ ਕੋਲ ਇਲਮ ਦੀਆਂ ਮੰਜ਼ਲਾਂ ਹਾਸਲ ਕਰਦੇ ਰਹੇ, ਜਿਨ੍ਹਾਂ ਨੇ ਆਪ ਨੂੰ ਮੱਕਾ ਘੱਲਿਆ ਤੇ ਫਿਰ ਆਪ ਨੇ ਇੱਕ ਲੰਮਾ ਸਫ਼ਰ ਜਿਹੜਾ ਹੈ ਉਹ ਸੱਚ ਦੀ ਤਲਾਸ਼ ਵਿੱਚ ਕੀਤਾ। ਔਰ ਉਹਨਾਂ ਦਾ ਜਿਹੜਾ ਮੁਖਤਸਰ ਜਿਹਾ ਅਗਰ ਉਹਨਾਂ ਦਾ ਜਿਹੜਾ ਪੈਗਾਮ ਸੀ, ਜਿਹੜਾ ਸੁਨੇਹਾ ਸੀ, ਉਹ ਸੀ ਆਪਣੇ ਅੰਦਰੋਂ ਆਪਣੀ ਰੂਹ ਵਿੱਚੋਂ ਰੱਬ ਨੂੰ ਲੱਭੋ, ਯਾਨੀ ਆਪਣੀ ਜ਼ਾਤ ਦੇ ਵਿੱਚੋਂ ਰੱਬ ਨੂੰ ਪਾਲੋ। ਰੱਬ ਤੁਹਾਡੇ ਅੰਦਰ ਹੀ ਹੈ
ਔਰ ਰੱਬ ਤੁਹਾਡੇ ਸਾਹਮਣੇ ਹੈ ਔਰ ਆਲ ਦੁਆਲੇ ਜਿਹੜਾ ਹੈ ਉਹ ਰੱਬ ਹੀ ਰੱਬ ਨਜ਼ਰ ਆ ਰਿਹਾ ਹੈ। ਜਿਵੇਂ ਕਿ ਇੱਕ ਸ਼ੇਰ ਹੈ, ਸਭ ਕੁਝ ਤੂੰ ਏ, ਸਭ ਵਿੱਚ ਤੂੰ ਏ, ਮੈਂ ਵੀ ਤੂੰ ਏ, ਤੂੰ ਵੀ ਤੂੰ ਏ। ਹੁਣ ਇਹਦੇ ਵਿੱਚ ਵਹਦਤੁਲ ਵਜੂਦ ਦਾ ਜਿਹੜਾ ਫਲਸਫਾ ਹੈ ਉਸ ਨੂੰ ਬੜੀ ਖੂਬਸੂਰਤੀ ਦੇ ਨਾਲ, ਬਲਕਿ ਅਮਲੀ ਖੂਬਸੂਰਤੀ ਦੇ ਨਾਲ ਮਨਸੂਰ ਬਿਨ ਅਲ-ਹਾਜ ਹੋਰਾਂ ਨੇ ਬਿਆਨ ਕੀਤਾ। ਔਰ ਇਹ ਜਿਹੜਾ ਫਲਸਫਾ ਹੈ, ਇਸ ਫਲਸਫੇ ਨੂੰ ਤਸਵੁਫ ਦੀ ਬੁਨਿਆਦ ਕਿਹਾ ਜਾਂਦਾ ਹੈ। ਫਿਰ ਅੱਗੇ ਇਸ ਤੋਂ ਅੱਗੇ ਨਵੇਂ ਮੰਜ਼ਲਾਂ ਜਿਹੜੀਆਂ, ਨਵੇਂ ਸ਼ਾਖਾਂ ਜਿਹੜੀਆਂ ਨਿਕਲਦੀਆਂ ਨੇ। ਤਸਵੁਫ ਦੇ ਹਵਾਲੇ ਨਾਲ ਤੁਹਾਨੂੰ ਦੱਸ ਦੇਵਾਂ ਕਿ ਤਸਵੁਫ ਪਹਿਲਾ ਸਬਕ ਜਿਹੜਾ ਅਸੀਂ ਪੜ੍ਹਿਆ ਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਖੁਦ ਸ਼ਨਾਸੀ ਤੇ ਖੁਦਾ ਸ਼ਨਾਸੀ ਦਾ ਇਲਮ ਜਿਹੜਾ ਹੈ ਉਹ ਤਸਵੁਫ ਹੈ। ਯਾਨੀ ਤਸਵੁਫ ਔਰ ਸੂਫੀ ਉਹਨੂੰ ਕਹਿੰਦੇ ਨੇ ਜਿਹੜਾ ਖੁਦ ਸ਼ਨਾਸੀ ਤੋਂ ਖੁਦਾ ਸ਼ਨਾਸੀ ਵੱਲ ਚਲਾ ਜਾਏ ਔਰ ਆਪਣੇ ਜ਼ਾਹਿਰ ਤੇ ਬਾਤਨ ਵਿੱਚੋਂ ਇੱਕੋ ਹੀ ਹੋ ਜਾਏ। ਔਰ ਇਹੀ ਜਿਹੜਾ ਇਲਮ ਦੀ ਬੁਨਿਆਦ ਸੀ, ਤਸਵੁਫ ਜਿਹੜੀ ਇਲਮ ਦੀ ਬੁਨਿਆਦ ਹੈ, ਮਨਸੂਰ ਅਲ-ਹਲਾਜ, ਜਿਨ੍ਹਾਂ ਦਾ ਪੂਰਾ ਨਾਂ ਅਬੁਲ ਮੁਗੀਸ ਹੁਸੈਨ ਬਿਨ ਮਨਸੂਰ ਅਲ-ਹਲਾਜ ਸੀ, ਉਹ ਅਬਾਸੀ ਦੌਰ ਦੇ ਜਿਹੜੇ ਵਸਨੀਕ ਸਨ, ਉਸ ਵੇਲੇ ਦੇ ਰਹਿਣ ਵਾਲੇ ਸਨ, ਯਾਨੀ ਉਸ ਵੇਲੇ ਦੇ ਵਿੱਚ ਜੀਵਤ ਸਨ। ਉਹਨਾਂ ਨੂੰ ਜਦੋਂ ਇਹ ਸੂਫੀਆਨਾ ਪ੍ਰਚਾਰ ਜਿਹੜਾ ਉਹਨਾਂ ਨੇ ਕੀਤਾ ਲੋਕਾਈ ਦੇ ਸਾਹਮਣੇ ਰੱਖਿਆ, ਤੇ ਅਬਾਸੀ ਦੌਰ ਦੇ ਵਿੱਚ ਉਹਨਾਂ ਨੂੰ ਫਾਹੇ ਲਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ। ਉਹਨਾਂ ਨੂੰ ਫਾਹੇ ਲਾ ਦਿੱਤਾ ਗਿਆ। ਜਦੋਂ ਉਹਨਾਂ ਨੂੰ ਫਾਹੇ ਲਾਇਆ ਜਾ ਰਿਹਾ ਸੀ, ਉਸ ਵੇਲੇ ਵੀ ਉਹ ਆਪਣਾ ਉਹੀ ਕਲਾਮ ਕਹਿ ਰਹੇ ਸੀ ਜਿਹਦਾ ਮਤਲਬ ਸੀ ਅਨਲ ਹਕ, ਮੈਂ ਹੱਕ ਹਾਂ। ਯਾਨੀ ਕਿ ਰੱਬ ਨੂੰ ਮੈਂ ਭਾਲ ਲਿਆ ਹੈ ਔਰ ਮੇਰੇ ਅੰਦਰੋਂ ਮੇਰੇ ਬਾਹਰੋਂ ਰੱਬ ਹੀ ਰੱਬ ਨਜ਼ਰ ਆ ਰਿਹਾ ਹੈ। ਇਹ ਗੱਲ ਨਹੀਂ ਸੀ ਕਾਬਲੇ ਕਬੂਲ ਉਸ ਵੇਲੇ ਦੀ ਲੋਕਾਈ ਨੂੰ, ਕਿਉਂਕਿ ਉਹਨਾਂ ਦੀ ਸੋਚ, ਉਹਨਾਂ ਦੀ ਸਮਝ, ਉਹਨਾਂ ਦਾ ਸੂਫੀਆਨਾ ਤਰਜ਼ੇ ਫਿਕਰ ਜਿਹੜਾ ਸੀ ਉਹ ਇਸ ਲੈਵਲ ਦਾ ਨਹੀਂ ਸੀ ਜਿਸ ਲੈਵਲ ਤੇ ਮਨਸੂਰ ਬਿਨ ਅਲ-ਹਲਾਜ ਵਰਗੇ ਬੰਦੇ ਜਿਹੜੇ ਨੇ ਉਹ ਖਲੋਤੇ ਸਨ। ਉਹ ਅਜਿਹੇ ਸੂਫੀ ਸਨ ਜਿਨ੍ਹਾਂ ਨੇ ਆਪਣੀ ਜ਼ਾਤ ਤੋਂ ਅਗਾਂਹ ਹੋ ਕੇ ਰੱਬ ਦੇ ਜਲਵੇ ਜਿਹੜੇ ਨੇ ਉਹ ਆਲੇ ਦੁਆਲੇ ਵੇਖੇ ਤੇ ਫਿਰ ਉਸ ਦਾ ਪ੍ਰਚਾਰ ਵੀ ਕੀਤਾ। ਫਿਰ ਉਹਨਾਂ ਦੇ ਜਿਹੜੇ ਮੰਨਣ ਵਾਲੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਕਿਸੇ ਵੀ ਲਮਹੇ ਤੇ ਰੱਬ ਦੀ ਵਹਦਾਨੀਅਤ ਨੂੰ ਨਹੀਂ ਸੀ ਠੁਕਰਾਇਆ। ਉਹ ਰੱਬ ਦੀ ਵਹਦਾਨੀਅਤ ਦੇ ਉੱਤੇ ਕਾਇਮ ਸਨ ਔਰ ਐਸੇ ਵਹਦਾਨੀਅਤ ਦੇ ਉੱਤੇ ਉਹਨਾਂ ਨੇ ਆਪਣੀ ਜਾਨ ਜਿਹੜੀ ਹੈ ਉਹ ਦੇ ਦਿੱਤੀ। ਹੁਣ ਮਨਸੂਰ ਬਿਨ ਅਲ-ਹਲਾਜ ਦੇ ਬਾਰੇ ਤੁਹਾਨੂੰ, ਹੁਸੈਨ ਬਿਨ ਮਨਸੂਰ ਅਲ-ਹਲਾਜ ਦੇ ਬਾਰੇ ਤੁਹਾਨੂੰ ਯਾਦ ਹੋ ਜਾਣਾ ਚਾਹੀਦਾ ਹੈ ਕਿ ਉਹਨਾਂ ਨੂੰ ਜਦੋਂ ਫਾਹੇ ਲਾਇਆ ਜਾ ਰਿਹਾ ਸੀ, ਜਦੋਂ ਉਹਨਾਂ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਸੀ, ਤੇ ਫਿਰ ਉਸ ਵੇਲੇ ਲੋਕ ਕਹਿ ਰਹੇ ਸਨ ਕਿ ਦਰਸ ਮਸਜਿਦ ਜਾਂ ਮਿਹਰਾਬ ਮੈਂਬਰ ਤੇ ਨਹੀਂ ਸੀ ਕਰਨ ਵਾਲਾ, ਕਿਉਂ ਜੇ ਲੋਕਾਈ ਦੀ ਸਮਝ, ਜਿਹੜੀ ਸੋਚ ਹੈ, ਸੂਝ ਹੈ, ਬੂਝ ਹੈ, ਲੋਕਾਂ ਦੀ ਜਿਹੜੀ ਦਾਨਿਸ਼ ਹੈ ਉਹ ਇਸ ਲੈਵਲ ਦੀ ਨਹੀਂ ਹੈ, ਉਸ ਸਤ੍ਹਾ ਦੀ ਨਹੀਂ ਹੈ ਕਿ ਉਹ ਤੇਰੀ ਗੱਲ ਨੂੰ ਸਮਝ ਲੈਂਦੇ। ਕਿ ਮਨਸੂਰ ਹਲਾਜ ਨੂੰ ਇੱਕ ਸਵਾਲ ਕੀਤਾ ਗਿਆ ਦੋ ਮਿਸਰਿਆਂ ਦੇ ਵਿੱਚ, ਤੇ ਦੂਜੇ ਦੋ ਮਿਸਰਿਆਂ ਦੇ ਵਿੱਚ ਉਸ ਦਾ ਜਵਾਬ ਜਿਹੜਾ ਹੈ ਉਹ ਮਨਸੂਰ ਅਲ-ਹਲਾਜ ਦੇ ਜਿਹੜੇ ਲਫ਼ਜ਼ ਨੇ ਉਸ ਨੂੰ ਸ਼ੇਰੀ ਸੂਰਤ ਵਿੱਚ ਬਿਆਨ ਕੀਤਾ ਗਿਆ। ਤਾਂ ਮਨਸੂਰ ਨੂੰ ਜਦੋਂ ਪੁੱਛਿਆ ਗਿਆ ਕਿ ਤੈਨੂੰ ਜਿਹੜੀ ਹਕੀਕਤ ਦੁਨੀਆ ਉੱਤੇ ਖੋਲਣਾ ਚਾਹੀਦੀ ਸੀ, ਉਹ ਤੂੰ ਕਿਸੇ ਦਰਸਗਾਹ ਵਿੱਚ, ਕਿਸੇ ਮਿੰਬਰ ਜਾਂ ਮਿਹਰਾਬ ਉੱਤੇ ਜਾ ਕੇ ਕਿਉਂ ਨਹੀਂ ਕੀਤੀ? ਕਿਉਂ ਜੇ ਇਹ ਗੱਲ ਆਮ ਲੋਕਾਈ ਤੱਕ ਨਹੀਂ ਸੀ ਅਪੜਨ ਵਾਲੀ, ਕਿਉਂਕਿ ਆਮ ਲੋਕਾਈ ਨੂੰ ਇਹ ਸਮਝ ਹੀ ਨਹੀਂ ਸੀ ਆਣੀ। ਤੇ ਮਨਸੂਰ ਅਲ-ਹਲਾਜ ਹੋਰਾਂ ਨੇ ਜਿਹੜਾ ਜਵਾਬ ਦਿੱਤਾ ਉਹ ਇਹ ਸੀ ਕਿ ਮੈਂ ਫਾਨੀ ਸਾਂ, ਮਰ ਰਿਹਾ ਸਾਂ ਔਰ ਇਸ ਦੁਨੀਆ ਤੋਂ ਮੈਂ ਚਲੇ ਜਾਣਾ ਸੀ। ਮੈਂ ਕਿਉਂ ਹੱਕ ਨੂੰ ਹੁਣ ਕੌਮਿਆਂ ਦੇ ਵਿੱਚ, ਯਾਨੀ ਕਿ ਰੱਬ, ਸੱਚਾਈ ਇੱਕੋ ਹੀ ਹੈ ਰੱਬ ਦੀ, ਉਸ ਤੋਂ ਇਲਾਵਾ ਕੋਈ ਸੱਚਾਈ ਨਹੀਂ। ਬਾਕੀ ਅਸੀਂ ਤੁਸੀਂ ਆਵਾਂਗੇ, ਚਲੇ ਜਾਵਾਂਗੇ, ਖਤਮ ਹੋ ਜਾਵਾਂਗੇ, ਮੁੱਕ ਜਾਵਾਂਗੇ, ਲੇਕਿਨ ਰੱਬ ਜਿਹੜਾ ਸੀ ਹੈ ਤੇ ਹਮੇਸ਼ਾ ਰਹੇਗਾ। ਕਹਿੰਦੇ ਕਿ ਜਦੋਂ ਰੱਬ ਦੀ ਗੱਲ ਸੀ ਉਹ ਮੈਂ ਕਿਵੇਂ ਛੁਪਾ ਕੇ ਰੱਖਦਾ, ਕਿਉਂਕਿ ਇਹ ਨਾ ਮੈਂ ਤੇ ਨਾ ਦੁਨੀਆ ਵੀ ਰਹਿਣ ਵਾਲੀ ਨਹੀਂ ਹੈ। ਔਰ ਫਿਰ ਇਹ ਜਿਹੜੀ ਮੈਂ ਮੇਰੀ ਜ਼ਾਤ ਵੀ ਮੁਖਤਸਰ ਜੀਏ, ਭਾਵੇਂ ਆਸ਼ਕ ਹਾਂ, ਭਾਵੇਂ ਮੈਂ ਕੁਛ ਵੀ ਹਾਂ, ਮੇਰੀ ਜ਼ਾਤ ਵੀ ਜਿਹੜੀ ਹੈ ਉਹ ਆਪਣੇ ਰੱਬ ਦੇ ਕੋਲ ਜਿਹੜੀ ਹੈ ਉਹ ਅਮਾਨਤ ਹੈ, ਉਹ ਮੁੱਕ ਜਾਣੀ, ਉਹ ਖਤਮ ਹੋ ਜਾਣੀ ਹੈ। ਕਰਮ ਮਿੰਬਰ ਤੇ ਕਿਸ ਤਰ੍ਹਾਂ ਆਖਦਾ ਮੈਂ, ਜਿਹੜੀ ਗੱਲ ਸੀ ਦਾਰ ਤੇ, ਕਹਿੰਦਾ ਜਿਹੜੀ ਮੈਨੂੰ ਫਾਂਸੀ ਘਾਟ ਦੇ ਉੱਤੇ ਫਾਹੇ ਲੱਗਣ ਤੋਂ ਪਹਿਲੇ ਜਿਹੜੀ ਮੈਂ ਗੱਲ ਕਰਨੀ ਸੀ, ਉਸ ਗੱਲ ਦੇ ਵਿੱਚ ਜਿਹੜਾ ਲਫ਼ਜ਼
ਸੀ, ਜਿਹੜਾ ਤਾਸੁਰ ਸੀ, ਉਹ ਜਿਹੜੀ ਗੱਲ ਸੀ ਉਹ ਮੇਰੀ ਲੁਕਾਈ ਤੱਕ ਸ਼ਾਇਦ ਅਪੜੇ। ਔਰ ਫਿਰ ਇਹ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਤਸਵੁਫ ਦੇ ਹਵਾਲੇ ਨਾਲ ਮਨਸੂਰ ਅਲ ਹਲਾਜ ਹੋਰਾਂ ਦਾ ਨਾਂ ਜਿਹੜਾ ਹੈ ਉਹ ਅੱਜ ਵੀ ਆਦਰ ਨਾਲ ਲਿਆ ਜਾਂਦਾ ਹੈ, ਕਿਉਂ ਜੇ ਉਹਨਾਂ ਦੇ ਦਿੱਤੇ ਹੋਏ ਫਲਸਫੇ ਨੂੰ ਤੋਂ ਬਗੈਰ ਤਸਵੁਫ ਦੀ ਤਵਾਰੀਖ ਜਿਹੜੀ ਹੈ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ। ਐਸੇ ਸਖਤ ਸਿਆਸਨ ਅਮਲ ਮੇਰੇ, ਐਸੇ ਸਖਤ ਸਿਆਸਨ ਅਮਲ ਮੇਰੇ ਕਿ ਮੈਂ ਠੋਕਰਾਂ ਦੀ ਪੈਮਾਲ ਹੁੰਦਾ। ਪੁਰਜ਼ੇ ਪੁਰਜ਼ੇ ਕਰ ਛੱਡਦੇ ਲੋਕ ਮੈਨੂੰ, ਜੁਦਾ ਜੁਦਾ ਮੇਰਾ ਵਾਲ ਵਾਲ ਹੁੰਦਾ। ਪੱਥਰ ਬਰਸਦੇ ਵਾਂਗ ਮਨਸੂਰ ਮੈਨੂੰ, ਗਿਰੇਬਾਨ ਦਾਮਨ ਮੇਰਾ ਲਾਲ ਹੁੰਦਾ। ਪੱਥਰ ਬਰਸਦੇ ਵਾਂਗ ਮਨਸੂਰ ਮੈਨੂੰ, ਗਿਰੇਬਾਨ ਦਾਮਨ ਮੇਰਾ ਲਾਲ ਹੁੰਦਾ। ਜੇ ਨਾ ਰੱਬ ਦੀ ਜ਼ਾਤ ਰਹੀਮ ਹੁੰਦੀ, ਕਰਮ ਵੇਖਦੋਂ ਕੀ ਤੇਰਾ ਹਾਲ ਹੁੰਦਾ। ਕਰਮ ਵੇਖਦੋਂ ਕੀ ਤੇਰਾ ਹਾਲ ਹੁੰਦਾ। ਇਸ ਚੁਬਰਗੇ ਦੇ ਵਿੱਚ ਪਹਿਲੇ ਅਸੀਂ ਲਫ਼ਜ਼ੀ ਮਾਨੀ ਦੇਖਾਂਗੇ, ਫਿਰ ਅਸੀਂ ਅੱਗੇ ਇਹਦੇ ਹਵਾਲੇ ਨਾਲ ਦੇਖਾਂਗੇ। ਸਖਤ ਸਿਆਸਨ ਯਾਨੀ ਭੈੜੇ ਅਮਲ, ਸਖਤ ਸਿਆਸਨ ਭੈੜੇ ਅਮਲ ਸਨ, ਯਾਨੀ ਕਾਰੇ ਜਿਹੜੇ ਸਨ, ਜਿਹੜੇ ਅਮਲ ਸਨ ਉਹ ਭੈੜੇ ਸਨ। ਕਿ ਮੈਂ ਠੋਕਰਾਂ, ਠੋਕਰਾਂ ਵਜਣਾ ਯਾਨੀ ਕਿ ਠੋਕਰ ਮਾਰਨਾ, ਠੇਡੇ ਠੇਡੇ ਖਾਣਾ, ਖੁਦ ਇਨਸਾਨ ਠੋਕਣਾ ਯਾਨੀ ਕੋਈ ਦੂਜਾ ਮਾਰ ਰਿਹਾ ਹੈ। ਪੈਮਾਲ ਹੋਣਾ, ਜ਼ਖਮੀ ਹੋਣਾ, ਰੁਲ ਜਾਣਾ, ਤਬਾਹ ਬਰਬਾਦ ਹੋ ਜਾਣਾ, ਪੈਰਾਂ ਥੱਲੇ ਆਣਾ। ਪੁਰਜ਼ੇ ਪੁਰਜ਼ੇ ਟੁਕੜੇ ਟੁਕੜੇ ਕਰ ਛੱਡਦੇ ਲੋਕ ਮੈਨੂੰ, ਜੁਦਾ ਜੁਦਾ ਮੇਰਾ ਵਾਲ ਵਾਲ, ਕਿ ਮੇਰਾ ਜਿਸਮ ਜਿਸਮ ਦੇ ਵਿੱਚੋਂ ਇੱਕ ਇੱਕ ਵਾਲ ਜਿਹੜਾ ਹੈ ਉਹ ਵੱਖ ਵੱਖ ਹੋ ਗਿਆ ਹੁੰਦਾ। ਪੱਥਰ ਬਰਸਦੇ ਵਾਂਗ ਮਨਸੂਰ ਮੈਨੂੰ। ਹੁਣ ਜਦੋਂ ਮਨਸੂਰ ਅਲ ਹਲਾਜ ਦੀ ਗੱਲ ਹੋ ਰਹੀ ਸੀ ਤੇ ਉਹਨਾਂ ਦੇ ਉੱਤੇ ਪੱਥਰ ਜਿਹੜੇ ਨੇ ਉਹ ਸੁੱਟੇ ਗਏ। ਲੁਕਾਈ ਨੇ ਫਾਂਸੀ ਕਾਟ ਦੇ ਉੱਤੇ ਉਹਨਾਂ ਦੇ ਉੱਤੇ ਪੱਥਰ ਜਿਹੜੇ ਨੇ ਉਹ ਮਾਰੇ, ਤਾਂ ਜੇ ਉਹਨਾਂ ਦਾ ਖਾਤਮਾ ਹੋ ਸਕੇ। ਅਲਿਫ ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ। ਉਹਨਾਂ ਦੇ ਕੋਲ ਇਸ਼ਕ ਦੀ ਸਲਾਮਤੀ ਸਾਹਮਣੇ ਸੀ, ਉਹ ਪੱਥਰਾਂ ਨੂੰ ਵੀ ਫੁੱਲ ਸਮਝ ਕੇ ਖਾ ਰਹੇ ਸਨ। ਔਰ ਉਸਤਾਦ ਕਰਮ ਅੰਮ੍ਰਿਤਸਰੀ ਵੀ ਆਪਣੇ ਆਪ ਨੂੰ ਮਨਸੂਰ ਅਲ ਹਲਾਜ ਦੇ ਨਾਲ ਜੋੜ ਰਹੇ ਨੇ ਕਿ ਮੇਰੇ ਤੇ ਵੀ ਜੇ ਮੈਂ ਗੱਲ ਆਪਣੀ, ਜੇ ਮੈਂ ਆਪਣੇ ਵਿਚਾਰ ਸਾਂਝੇ ਕਰ ਦਿੰਦਾ ਲੁਕਾਈ ਦੇ ਸਾਹਮਣੇ, ਤੇ ਮੇਰੇ ਤੇ ਵੀ ਉਂਝ ਹੀ ਪੱਥਰ ਵਰਤੇ। ਲੋਕੀ ਮੈਨੂੰ ਪੱਥਰ ਮਾਰ ਮਾਰ ਕੇ ਮਾਰ ਦਿੰਦੇ, ਲੋਕੀ ਮੈਨੂੰ ਖਰਾਬ ਕਾਫਰ ਭਟਕਿਆ ਹੋਇਆ ਕਹਿ ਕਹਿ ਕੇ ਮਾਰ ਦਿੰਦੇ, ਮੈਂ ਖਤਮ ਹੋ ਜਾਂਦਾ। ਗਿਰੇਬਾਨ ਦਾਮਨ ਮੇਰਾ, ਔਰ ਮੇਰਾ ਗਿਰੇਬਾਨ ਚਾਕ ਹੋ ਜਾਂਦਾ, ਲਾਲੋ ਲਾਲ ਹੋ ਜਾਂਦਾ, ਯਾਨੀ ਉਹ ਮੇਰਾ, ਮੈਂ ਇਹਨੂੰ ਲਹੂ ਲਹਾਨ ਕਰ ਦਿੱਤਾ ਜਾਂਦਾ। ਯਾਨੀ ਲਹੂ ਲਹਾਨ ਜਦੋਂ ਉਹ ਹੋ ਗਏ। ਜਿਨ੍ਹਾਂ ਰੱਬ ਦੀ ਜ਼ਾਤ ਰਹੀਮ ਹੁੰਦੀ, ਕਰਮ ਵੇਖਤੋਂ ਕੀ ਤੇਰਾ ਹਾਲ ਹੁੰਦਾ। ਰਹੀਮ ਰਹਿਮ ਕਰਨ ਵਾਲੀ, ਯਾਨੀ ਰਹੀਮ ਰਹਿਮ ਕਰਨ ਵਾਲੀ ਜ਼ਾਤ। ਕਹਿੰਦਾ ਜੀ ਰੱਬ ਦੀ ਜ਼ਾਤ ਐਡੀ ਰਹਿਮ ਕਰਨ ਵਾਲੀ ਹੈ ਕਿ ਉਹਦੀ ਜ਼ਾਤ ਜੇ ਰਹਿਮ ਕਰਨ ਵਾਲੀ ਨਾ ਹੁੰਦੀ ਤੇ ਮੇਰਾ ਹਾਲ ਜਿਹੜਾ ਹੈ ਉਹ ਮਨਸੂਰ ਅਲ ਹਲਾਜ ਤੋਂ ਵੀ ਪੈੜਾ ਹੋ ਜਾਂਦਾ। ਕਿਉਂ ਜੇ ਮੇਰੇ ਜਿਹੜੇ ਵਿਚਾਰ ਹੈ ਉਹ ਵੀ ਆਮ ਲੁਕਾਈ ਤੱਕ ਨਹੀਂ ਜਿਹੜੇ ਨੇ ਅਪੜ ਸਕਦੇ, ਕਿਉਂਕਿ ਉਹਨਾਂ ਦੀ ਸੂਝ ਬੂਝ ਅਜੇ ਵੀ ਉਹੋ ਜਿਹੀ ਹੈ। ਭਾਵੇਂ ਮਨਸੂਰ ਅਲ ਹਲਾਜ ਨੇ ਆਪਣੇ ਆਪ ਨੂੰ ਕੁਰਬਾਨ ਕਰਤਾ, ਪਰ ਉਹ ਸੋਚ ਨਹੀਂ ਲੁਕਾਈ ਦੀ ਬਦਲ ਸਕੇ, ਕਿਉਂਕਿ ਲੁਕਾਈ ਇੱਕ ਡਗਰ ਤੋਂ ਪਿਛਾਂ ਨਹੀਂ ਹਟ ਸਕੀ। ਤਸਵੁਫ ਦਾ ਇਹ ਮੌਜ਼ੂ ਜੋ ਤੀਸਰੇ ਜਿਹੜੇ ਚੁਬਰਗੇ ਦੇ ਵਿੱਚ ਉਸਤਾਦ ਕਰਮ ਅੰਮ੍ਰਿਤਸਰੀ ਨੇ ਬਿਆਨ ਕੀਤਾ ਹੈ, ਐਸੇ ਸਖਤ ਸਿਆਸਨ ਅਮਲ ਮੇਰੇ ਕਿ ਮੈਂ ਠੋਕਰਾਂ ਥੀ ਪਮਾਇਲ, ਕਿ ਮੈਨੂੰ ਠੋਕਰਾਂ ਵਜੀਆਂ। ਔਰ ਸਖਤ ਸਿਆਸਨ ਅਮਲ ਯਾਨੀ ਪੈੜੇ ਅਮਲ ਸਨ। ਰੱਬ ਜਿੱਥੇ ਰਹੀਮ ਗਫਾਰ ਕਹਾਰ, ਉੱਥੇ ਰੱਬ ਜਿਹੜਾ ਹੈ ਉਹ ਮਾਫ ਕਰਨ ਵਾਲਾ ਵੀ ਹੈ, ਸਤਾਰ ਵੀ ਹੈ। ਲੋਕਾਈ ਦੀਆਂ ਜਿਹੜੀਆਂ ਨੇ ਕੋਤਾਹੀਆਂ ਨੂੰ, ਗੁਨਾਹਾਂ ਨੂੰ, ਖਤਾਵਾਂ ਨੂੰ ਛੁਪਾ ਦਿੰਦਾ ਹੈ। ਔਰ ਰੱਬ ਹੀ ਹੈ ਜਿਹੜਾ ਇਨਸਾਨ ਨੂੰ ਮੌਕਾ ਦਿੰਦਾ ਹੈ ਵਾਰ-ਵਾਰ ਕਿ ਤੂੰ ਤੋਬਾ ਕਰ, ਮੈਂ ਤੈਨੂੰ ਸਾਂਭ ਲਾਂ। ਔਰ ਫਿਰ ਇਹੀ ਗੁਨਾਹਾਂ ਤੇ ਖਤਾਵਾਂ ਦਾ ਜਿਹੜਾ ਇਕਰਾਰ ਹੈ ਉਹ ਉਸਤਾਦ ਕਰਮ ਅੰਮ੍ਰਿਤਸਰੀ ਵੀ ਕਰ ਰਿਹਾ ਕਿ ਐਸੇ ਸਖਤ ਸਿਆਸਨ ਅਮਲ ਮੇਰੇ ਕਿ ਮੈਂ ਠੋਕਰਾਂ ਥੀ ਕਿ ਮੈਨੂੰ ਪਮਾਲ ਕਰਦਾ ਪਿਆ, ਲੇਕਿਨ ਲੋਕ ਜਿਹੜੇ ਨੇ ਮੈਨੂੰ ਪੱਥਰ ਮਾਰ ਰਹੇ ਸਨ, ਮੈਨੂੰ ਠੋਕਰਾਂ ਮਾਰ ਰਹੇ ਸਨ, ਮੈਨੂੰ
ਜਿਹੜੀਆਂ ਨੇ ਉਹ ਹਮੇਸ਼ਾ ਤਕਲੀਫਾਂ ਦੇ ਰਹੇ ਸਨ, ਤੇ ਮੈਂ ਪੁਰਜ਼ੇ ਪੁਰਜ਼ੇ ਛੱਡਦੇ ਲੋਕ ਮੈਨੂੰ, ਪੁਰਜ਼ੇ ਪੁਰਜ਼ੇ ਕਰ ਛੱਡਦੇ ਲੋਕ ਮੈਨੂੰ, ਜੁਦਾ ਜੁਦਾ ਮੇਰਾ ਵਾਲ ਵਾਲ ਹੁੰਦਾ। ਕਿ ਲੋਕ ਜਿਹੜੇ ਨੇ ਉਹ ਅਜੇ ਪੱਥਰ ਮਾਰਦੇ, ਮੇਰੇ ਅਮਲ ਜਿਹੜੇ ਨੇ ਜੇ ਉਹਨਾਂ ਨੂੰ ਪਤਾ ਚੱਲ ਜਾਂਦੇ ਕਿ ਮੈਂ ਕਿਹੜੇ ਕਿਹੜੇ ਗੁਨਾਹ ਕੀਤੇ ਨੇ, ਮੇਰੇ ਅੰਦਰ ਦੇ ਵਿਚਾਰ ਕੀ ਨੇ, ਮੇਰੀ ਸੋਚ ਕੀ ਹੈ, ਤੇ ਮੈਨੂੰ ਉਹ ਇੰਨਾ ਮਾਰਦੇ, ਇੰਨਾ ਜਿਹੜਾ ਉਹ ਖ਼ਤਮ ਕਰ ਦਿੰਦੇ, ਪੱਥਰ ਮਾਰਦੇ, ਮੇਰਾ ਲਿਬਾਸ ਲੀਰੋ ਲੀਰ ਕਰ ਦਿੰਦੇ, ਔਰ ਮੇਰੇ ਜਿਸਮ ਦੇ ਵਾਲ ਵਾਲ ਜਿਹੜੇ ਨੇ ਉਹ ਪੁੱਟ ਦਿੰਦੇ। ਯਾਨੀ ਕਿ ਉਹ ਕਹਿ ਰਹੇ ਨੇ ਕਿ ਮੇਰੇ ਜਿਹੜੀਆਂ ਜਿਸ ਤਰ੍ਹਾਂ ਦੀ ਵੀ ਮੇਰੇ ਗੁਨਾਹ ਨੇ, ਖਤਾਵਾਂ ਨੇ, ਮੇਰੇ ਰੱਬ ਨੇ ਮੈਨੂੰ ਸਾਂਭਿਆ ਹੋਇਆ। ਪੱਥਰ ਬਰਸਦੇ ਵਾਂਗ ਮਨਸੂਰ ਮੈਨੂੰ, ਮੇਰੇ ਉੱਤੇ ਮਨਸੂਰ ਵਾਂਗ ਪੱਥਰ ਸੁੱਟ ਦਿੱਤੇ ਜਾਂਦੇ, ਮੈਨੂੰ ਪੱਥਰ ਜਿਹੜੇ ਨੇ ਮੇਰੇ ਉੱਤੇ ਵਰਾਏ ਜਾਂਦੇ, ਜੇ ਮੈਨੂੰ ਲੁਕਾਈ ਸਮਝ ਲੈਂਦੀ। ਕਿਉਂ ਜੇ ਲੁਕਾਈ ਦੀ ਸੋਚ ਔਰ ਲੁਕਾਈ ਦੇ ਕੋਲੋਂ ਮੈਨੂੰ ਮੇਰੇ ਰੱਬ ਨੇ ਬਚਾਇਆ ਹੈ। ਲੁਕਾਈ ਦੇ ਕੋਲੋਂ, ਕਿਉਂ ਰੱਬ ਮੇਰੀਆਂ ਗੁਨਾਹਾਂ ਦੀ ਸਤਰਪੋਸ਼ੀ ਕਰਨ ਵਾਲਾ ਹੈ, ਯਾਨੀ ਕਿ ਉਹਨਾਂ ਨੂੰ ਛੁਪਾਉਣ ਵਾਲਾ ਹੈ। ਉਹ ਲੁਕਾਈ, ਕਿਸੇ ਵੀ ਲੁਕਾਈ ਦੀ, ਕਿਸੇ ਵੀ ਆਵਾਮੀ ਲੋਕ ਬੰਦੇ ਦੀ ਉਹਦੀਆਂ ਸੋਚਾਂ, ਉਹਦੇ ਖਿਆਲਾਂ ਨੂੰ ਔਰ ਉਹਦੀਆਂ ਗੁਨਾਹਾਂ ਖਤਾਵਾਂ ਨੂੰ ਦੂਜੇ ਸਾਹਮਣੇ ਵਾਜ਼ਿਆ ਨਹੀਂ ਕਰਦਾ, ਦੂਜੇ ਸਾਹਮਣੇ ਉਰੀਆਂ ਨਹੀਂ ਕਰਦਾ। ਐਸੇ ਲਈ ਉਹ ਰੱਬ ਹੈ, ਉਹ ਗਫੂਰ ਰਹੀਮ ਹੈ, ਔਰ ਉਹ ਸਤਾਰ ਹੈ। ਜਿੱਥੇ ਉਹ ਕਹਾਰ ਹੈ ਉੱਥੇ ਉਹ ਰਹੀਮ ਹੋਣ ਦੇ ਨਾਲ ਸਤਾਰ ਵੀ ਉਹ ਛੁਪਾ ਰਿਹਾ ਲੋਕਾਂ ਦੀਆਂ, ਔਰ ਉਹਨਾਂ ਨੂੰ ਮੌਕਾ ਦੇ ਰਿਹਾ ਹੈ ਕਿ ਤੂੰ ਆਪਣਾ ਆਉਣ ਵਾਲਾ ਵੇਲਾ ਜਿਹੜਾ ਹੈ ਉਹ ਚੰਗਾ ਕਰ ਲੈ। ਉਹ ਜਦੋਂ ਵੇਲਾ ਚੰਗਾ ਹੋ ਜਾਏਗਾ, ਉਹਦੇ ਵਿੱਚ ਬਿਹਤਰੀ ਆ ਜਾਏਗੀ, ਤੇ ਤੇਰੀ ਕਾਮਯਾਬੀ ਜਿਹੜੀ ਹੈ ਉਹ ਹਮੇਸ਼ਾ ਵਾਸਤੇ ਮੁਮਕਿਨ ਹੋ ਸਕਦੀ। ਗਿਰੇਬਾਨ ਦਾਮਨ ਮੇਰਾ ਲਾਲ, ਕਿ ਜਿਵੇਂ ਪੱਥਰ ਜਿਹੜੇ ਸੁੱਟੇ ਜਾ ਰਹੇ ਸੀ ਮਨਸੂਰ ਹਲਾਜ ਦੇ ਉੱਤੇ, ਔਰ ਲੋਕ ਜਿਹੜੇ ਉਸ ਨੂੰ ਕਾਫਰ ਕਹਿ ਰਹੇ ਸਨ, ਉਸ ਤੇ ਇਲਜ਼ਾਮ ਲਾ ਰਹੇ ਸਨ, ਉਹਨੂੰ ਖਤਾਵਾਰ, ਉਸ ਨੂੰ ਕਸੂਰਵਾਰ ਕਹਿ ਰਹੇ ਸਨ। ਕਹਿੰਦੇ ਇਸੇ ਤਰ੍ਹਾਂ ਮੇਰੇ ਗਿਰੇਬਾਨ ਨੂੰ ਫੜਿਆ ਹੁੰਦਾ ਲੋਕਾਂ ਨੇ, ਔਰ ਮੇਰੇ ਉੱਤਰ ਪੱਥਰ ਜਿਹੜੇ ਨੇ ਉਹ ਵਰ ਰਹੇ ਹੁੰਦੇ, ਔਰ ਮੈਨੂੰ ਜਿਹੜਾ ਹੈ ਕਸੂਰਵਾਰ ਮਿਥਿਆ ਜਾ ਰਿਹਾ ਹੁੰਦਾ, ਔਰ ਫਿਰ ਮੈਂ ਤਕਲੀਫ ਵਿੱਚ ਹੁੰਦਾ, ਪਰੇਸ਼ਾਨੀ ਦੇ ਵਿੱਚ ਹੁੰਦਾ, ਤਾਂ ਮੈਨੂੰ ਮਨਸੂਰ ਹਲਾਜ ਦਾ ਉਹ ਵੇਲਾ ਆਂਦਾ ਜਦੋਂ ਉਹਦੇ ਤੇ ਲੋਕ ਪੱਥਰ ਸੁੱਟ ਰਹੇ ਸਨ, ਜਦੋਂ ਉਸ ਨੂੰ ਨਿਸ਼ਾਨਾ ਬਣਾ ਰਹੇ ਸਨ, ਔਰ ਉਸ ਨੂੰ ਫਾਹੇ ਲਾਇਆ ਜਾ ਰਿਹਾ ਸੀ। ਕਹਿੰਦਾ ਮੇਰੇ ਵੀ ਅਮਾਲ ਜਿਹੜੇ ਨੇ ਅਗਰ ਲੁਕਾਈ ਦੇ ਸਾਹਮਣੇ ਆ ਜਾਣ, ਤੇ ਉਹ ਐਸੇ ਤਰ੍ਹਾਂ ਹੀ ਮੇਰੇ ਨਾਲ ਵੀ ਵਰਤਾਰਾ ਕਰਨਗੇ। ਜਿਨ੍ਹਾਂ ਰੱਬ ਦੀ ਜ਼ਾਤ ਰਹੀਮ ਹੁੰਦੀ, ਕਰਮ ਵੇਖਦੋਂ ਕੀ ਤੇਰਾ ਹਾਲ ਹੁੰਦਾ। ਉਸਤਾਦ ਕਰਮ ਅੰਮ੍ਰਿਤਸਰੀ, ਜਿਸ ਨੂੰ ਇਲਾਮਾ ਇਕਬਾਲ ਪੰਜਾਬੀ ਦਾ ਗਾਲਬ ਵੀ ਕਹਿੰਦੇ ਸਨ, ਉਹਨਾਂ ਦੇ ਚੁਬਰਕੇ ਦਾ ਆਖਰੀ ਜਿਹੜਾ ਮਿਸਰਾ ਹੈ, ਜਿਨ੍ਹਾਂ ਰੱਬ ਦੀ ਜ਼ਾਤ ਰਹੀਮ ਹੁੰਦੀ। ਹੁਣ ਰੱਬ ਦੀ ਜ਼ਾਤ ਰਹੀਮ, ਕਹਿੰਦਾ ਕਿ ਰੱਬ ਦੀ ਜ਼ਾਤ ਦੀਆਂ ਜਿਹੜੀਆਂ ਖੂਬੀਆਂ ਨੇ ਉਹਦੇ ਵਿੱਚ ਰਹਿਮ ਕਰਨ ਵਾਲੀ ਵੀ ਹੈ, ਕਿ ਉਹ ਰੱਬ ਰਹਿਮ ਕਰ ਰਿਹਾ ਹੈ, ਉਹ ਸਾਨੂੰ ਮੌਕਾ ਦੇ ਰਿਹਾ, ਉਹ ਇਨਸਾਨਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੇ ਅਮਲਾਂ ਨੂੰ ਠੀਕ ਕਰ ਲੈਣ, ਔਰ ਉਸ ਦੀ ਫਿਕਰ, ਉਸ ਦੀ ਸੋਚ ਜਿਹੜੀ ਹੈ ਉਹ ਸਿੱਧੇ ਰਸਤੇ ਤੇ ਆ ਜਾਵੇ। ਜੇ ਰੱਬ ਦੀ ਜ਼ਾਤ ਰਹੀਮ ਨਾ ਹੁੰਦੀ ਤੇ ਬੜੇ ਲੋਕ ਹੋ ਜਾਏ ਸਨ ਕਿ ਉਹ ਜ਼ਿੰਦਗੀ ਗੁਜ਼ਾਰ ਹੀ ਨਾ ਸਕਦੇ, ਉਹ ਜ਼ਿੰਦਗੀ ਦਾ ਉਹਨਾਂ ਦਾ ਖਾਤਮਾ ਹੋ ਜਾਂਦਾ। ਕਿਉਂ ਜੀ, ਖਤਾਵਾਰ, ਕਸੂਰਵਾਰ, ਗੁਨਾਹਗਾਰ ਜਿਹੜੇ ਨੇ, ਉਹ ਇਨਸਾਨ ਜਿਹੜੇ ਨੇ ਉਹ ਵੱਧ ਰਹੇ ਨੇ। ਔਰ ਇਸ ਲਈ ਰੱਬ ਦੀ ਜ਼ਾਤ ਦੀ ਰਹਿਮਤ ਦੇ ਬਾਰੇ ਉਸਤਾਦ ਕਰਮ ਅੰਮ੍ਰਿਤਸਰੀ ਦੱਸ ਰਹੇ ਨੇ। ਅਗਰ ਅਸੀਂ ਪਹਿਲਾ ਜਿਹੜਾ ਚੁਬਰਗਾ ਵੇਖੀਏ ਤੇ ਉਹ ਦੂਜੇ ਜਾਂ ਤੀਜੇ, ਉਹਦੇ ਵਿੱਚ ਇਨਸਾਨੀਅਤ ਦੀ ਭਲਾਈ ਵਾਸਤੇ ਔਰ ਇਨਸਾਨੀਅਤ ਨੂੰ ਆਪਣੀ ਆਖਰਤ ਨੂੰ ਸੰਵਾਰਨ ਵਾਸਤੇ ਜ਼ੋਰ ਦਿੱਤਾ ਹੈ ਕਿ ਔਰ ਰੱਬ ਦੇ ਨਾਲ ਉਹਦਾ ਤਾਲੁਕ ਜਿਹੜਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਅਗਰ ਉਹ ਕਸੂਰਵਾਰ, ਖਤਾਵਾਰ ਜੇ ਹੋ ਵੀ ਜਾਵੇ ਤੇ ਉਹ ਆਪਣੇ ਰੱਬ ਕੋਲੋਂ ਮੁਆਫੀ ਮੰਗੇਗਾ, ਤੇ ਰੱਬ ਉਸ ਨੂੰ ਆਪਣੇ ਕੋਲ ਲੈ ਆਵੇਗਾ, ਔਰ ਉਸ ਨੂੰ ਸਿੱਧੇ ਰਸਤੇ ਵੱਲ ਜਾਵਣ ਲਈ ਕੋਈ ਵੀ ਪਰੇਸ਼ਾਨੀ ਨਹੀਂ ਰਹੇਗੀ। ਜਿਨ੍ਹਾਂ ਰੱਬ ਦੀ ਜ਼ਾਤ ਰਹੀਮ ਹੁੰਦੀ, ਕਰਮ ਵੇਖਦਿਓ ਕੀ ਤੇਰਾ ਹਾਲ ਹੁੰਦਾ। ਕਹਿੰਦਾ ਕਿ ਉਹ ਲੋਕਾਂ ਦਾ ਹਾਲ ਵੀ ਫਿਰ ਵੇਖ ਲੈਂਦੇ ਕਿ ਜਿਨ੍ਹਾਂ ਨੇ ਕਸੂਰ ਕੀਤੇ, ਖਤਾਵਾਰ ਕੀਤੇ, ਔਰ ਅਗਰ ਇਨਸਾਨ ਉਹਦਾ ਜਿਹੜਾ ਫੈਸਲਾ ਕਰਨ ਵਾਲਾ ਹੁੰਦਾ ਤੇ ਇਨਸਾਨਾਂ ਨੇ ਉਹਨਾਂ ਨੂੰ ਮਾਰ ਮਾਰ ਕੇ ਖਤਮ ਕਰ ਦੇਣਾ। ਇਨਸਾਨਾਂ ਦੀ ਬਜਾਏ ਰੱਬ ਨੇ ਸਜ਼ਾ ਉਹ ਜਜ਼ਾ ਦਾ ਫੈਸਲਾ ਆਪਣੇ ਕੋਲ ਰੱਖਿਆ। ਕਿਉਂ ਜੇ
ਉਹ ਇਨਸਾਨਾਂ ਨੂੰ 70 ਮਾਵਾਂ ਤੋਂ ਵੀ ਵੱਧ ਪਿਆਰ ਕਰਨ ਵਾਲਾ ਹੈ, ਪਰ ਇਨਸਾਨ ਉਸ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਠਹਿਰਾਏ। ਜੇ ਤੁਸੀਂ ਸ਼ਿਰਕ ਕਰਦੇ ਹੋ ਤੇ ਫਿਰ ਉਹ ਗੁਨਾਹ ਦਾ ਜਿਹੜਾ ਮਾਫੀ ਜਿਹੜਾ ਹੈ ਉਹ ਰੱਬ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ। ਔਰ ਸ਼ਿਰਕ ਜਿਹੜਾ ਹੈ ਉਹ ਅਜ਼ੀਮ ਗੁਨਾਹਾਂ ਦੇ ਵਿੱਚੋਂ। ਔਰ ਚੁਬਰਗੇ ਦੇ ਵਿੱਚ ਰੱਬ ਦੇ ਨਾਲ ਲੋ ਲੱਗੀ, ਇਨਸਾਨੀਅਤ ਦੀ ਭਲਾਈ, ਦੁਨੀਆਦਾਰੀ ਤੋਂ ਪਰਹੇਜ਼ ਤੇ ਆਪਣੀ ਆਖਰਤ ਦਾ ਦਰਸ, ਜਿਹੜਾ ਆਖਰਤ ਨੂੰ ਸੰਵਾਰਨ ਦਾ ਜਿਹੜਾ ਦਰਸ ਹੈ, ਉਹ ਤਿੰਨੋਂ ਚੁਬਰਗਿਆਂ ਦੇ ਵਿੱਚ ਮਿਲਦਾ ਹੈ। ਔਰ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਕਲਾਸਿਕੀ ਸ਼ਾਇਰ ਬਾਬਾ ਫਰੀਦ ਜਾਂ ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ ਦੀ ਸ਼ਾਇਰੀ ਨੂੰ ਅਸੀਂ ਪੜ੍ਹ ਕੇ ਦੇਖ ਰਹੇ ਹਾਂ ਕਿ ਉਹਦੇ ਵਿੱਚ ਵੀ ਤਸਵੁਫ ਔਰ ਸੂਫੀਆਨਾ ਝਲਕੀਆਂ ਮਿਲਦੀਆਂ ਪਈਆਂ ਨੇ, ਔਰ ਆਪਣੀ ਆਖਰਤ ਨੂੰ ਸੰਵਾਰਨ ਦੇ ਉੱਤੇ ਬਾਰ-ਬਾਰ ਜ਼ੋਰ ਦਿੱਤਾ ਜਾ ਰਿਹਾ ਹੈ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਚੁਬਰਗੇ ਜਿਹੜੇ ਨੇ ਅੱਜ ਅਸੀਂ ਦੇਖੇ। ਅਗਲੇ ਲੈਕਚਰ ਵਿੱਚ ਅਸੀਂ ਨਵਾਂ ਸਬਕ ਜਿਹੜਾ ਹੈ ਉਹ 12ਵੀਂ ਕਲਾਸ ਦਾ ਪੜ੍ਹਾਂਗੇ।